व्यूअर्स ब्रेक तो बाद थोड़ा स्वागत है जी। डॉक्टर साहब की कहते हैं साडे फेसबुक व्यूअर्स हाँ जी, कुछ मैसेजेस ने। अमरजीत सिंह आज लिखते हैं, सत श्री अकाल डॉक्टर साहब, what would we expect from Indian population that has been programmed by generations to believe in caste system? Only solution is Guru Granth Sahib. कोई शक नहीं है कि ਜਿਹੜਾ ਭਾਰਤੀ ਸਮਾਜ ਲੋਕ ਜਿਹੜੇ ਨੇ ਸਦੀਆਂ ਤੋਂ ਇਹਦੇ 'ਚ ਨੇ, ਪਰ ਮੈਂ ਸਮਝਦਾ ਵੀ ਸਾਡੇ ਕੋਲ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਪਿਛਲੀ 4 ਸਦੀਆਂ ਤੋਂ ਨੇ। ਗੁਰੂ ਨਾਨਕ ਸਾਹਿਬ ਲਗਭਗ 550 ਸਾਲ ਪਹਿਲਾਂ ਧਰਤੀ ਤੇ ਪ੍ਰਕਾਸ਼ਮਾਨ ਹੋਏ ਜੀ। ਸੋ ਅਸੀਂ ਪਹਿਲਾਂ ਇਸ ਨੂੰ ਖੁਦ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰੀਏ। ਔਰ ਮੈਨੂੰ ਯਾਦ ਹੈ ਇੱਕ ਬੜੇ ਪੋਪੂਲਰ ਪੰਜਾਬੀ ਪੋਇਟ ਹੋਏ ਨੇ ਈਸ਼ਰ ਸਿੰਘ ਭਾਈਆ ਕਰਕੇ ਉਹਨਾਂ ਦਾ ਉਹ ਪੋਇਟਰੀ ਨਾਂ ਸੀ। ਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਉੱਤੇ ਉਹਨਾਂ ਦੀ ਇੱਕ ਨਜ਼ਮ, ਉਸ ਲੰਬੀ ਚੌੜੀ ਨਜ਼ਮ ਸੀ, ਉਹਦੀਆਂ ਅਖੀਰਲੀਆਂ 2 ਲਾਈਨਾਂ ਸੀ ਕਿ ਅਸੀਂ ਚੰਦਨ ਨੂੰ ਬਾਂਸਾਂ ਵਿੱਚ ਦੱਬ ਦਿੱਤਾ, ਸਮਝ ਸਕਿਆ ਨਹੀਂ ਇਨਸਾਨ ਤੈਨੂੰ, ਅਜੇ ਸਿੱਖ ਵੀ ਤੈਨੂੰ ਨਹੀਂ ਸਮਝ ਸਕੇ, ਸਮਝੇ ਕਿਵੇਂ ਹਿੰਦੂ ਮੁਸਲਮਾਨ ਤੈਨੂੰ। ਕਿ ਵੀ ਅਸੀਂ ਉਸ ਚੰਦਨ ਦੀ ਫ੍ਰੈਗਰੈਂਸ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਨੂੰ ਗਲਵੱਕੜੀ 'ਚ ਕਲਾਵੇ 'ਚ ਲੈਣ ਵਾਲੀ ਜਿਹੜੀ ਵਿਚਾਰਧਾਰਾ ਹੈ, ਉਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਵੀ ਨਹੀਂ ਅਪਣਾਇਆ ਜੀ। ਬਹੁਤ ਸਾਰੇ ਨੇ ਮੈਸੇਜ। ਮੈਂ ਸਤਪਾਲ ਸਿੰਘ ਪੁਰੇਵਾਲ, ਹਰਮੇਲ ਸਿੰਘ, ਨਿੰਦਰ ਸਿੰਘ, ਜਸਪ੍ਰੀਤ ਸਿੰਘ ਜੱਸੀ ਧਨੋਆ, ਰਘਬੀਰ ਸਿੰਘ, ਨਿੰਦਰ ਸਿੰਘ, ਕਮਲਦੀਪ ਸਿੰਘ, ਫਿਰ ਅਮਰਜੀਤ ਸਿੰਘ ਖਾਲਿਸਤਾਨੀ, ਰਘਬੀਰ ਸਿੰਘ, ਭੁਪਿੰਦਰ ਸਿੰਘ, ਅਮਰੀਕ ਸਿੰਘ ਸਿੰਦਰ, ਨਾਦਰ ਅਲੀ, ਜੁਝਾਰ ਵਿਰਕ, ਕਰਨ ਪੁੰਡੀਰ, ਜੀਤਾ ਸੰਦਰ, ਧਰਮਿੰਦਰ ਸਿੰਘ ਮੰਡ, ਸਤਪਾਲ ਸਿੰਘ ਸਿੱਧੂ, ਜਗਪ੍ਰੀਤ ਸਿੰਘ, ਇੰਦਰ ਵਾਲੀਆ, ਸਾਰਿਆਂ ਨੇ ਫਤਿਹ ਬੁਲਾਈ ਹੈ। ਕਿਸੇ ਇੱਕ ਵੀਰ ਨੇ ਜਰਮਨ ਦੀ ਘਟਨਾ ਤੇ ਕਿਹਾ ਵੀ ਦਿਲ ਦੁਖਦਾ ਜੀ। ਭੈਣ ਜੀ ਮਨਮੰਥਨ ਕੌਰ ਦਾ ਡਿਟੇਲਡ ਥੋੜਾ ਰਾਈਟ ਅਪ ਹੈ। ਔਰ ਮੈਂ ਸਮਝਦਾ ਵੀ ਜਿਸ ਸਬਜੈਕਟ ਨੂੰ ਅਸੀਂ ਟੱਚ ਕੀਤਾ ਹੈ ਉਸ ਵੱਲ ਇਸ਼ਾਰਾ ਕਰਦਾ ਹੈ ਕਿ ਵੀ ਅਸੀਂ ਵੀ ਕਿਵੇਂ ਇਸ ਸਾਰੀ ਬਿਮਾਰੀ ਚੋਂ ਨਿਕਲ ਨਹੀਂ ਸਕੇ ਹਾਂ ਜੀ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਆਈ ਐਮ ਸੈਡਨਡ ਟੂ ਹੀਅਰ the letter of the Nigerian student. Every single thing he wrote and what you said, Dr. Saab, is absolutely true. I remember during college, I was the only friend to my 2 African classmates. The attitude of Indians towards other races besides whites is shameful and embarrassing. God help a man if he marries someone other than a meme. My nephew married a Mexican girl, and once when she went to help in the Langar Hall at Toronto Gurdwara Sahib making prashade, an older lady said something to her in Punjabi. When she told her in broken Punjabi that she is from Mexico, married to a Sikh, the older Punjabi woman gave her a dirty look, mumbling some insulting words, and walked away. We as people have a long way to go before we ourselves follow our Guru's words, Manas ki jaat ਸਭ ਇੱਕ ਹੈ ਪਹਿਚਾਨ। ਮੈਂ ਸਮਝਦਾ ਵੀ ਇਸ ਤੋਂ ਵਧੀਆ ਇਹ ਸਾਰੇ ਸਬਜੈਕਟ ਨੂੰ ਸਮ ਅਪ ਨਹੀਂ ਕੀਤਾ ਜਾ ਸਕਦਾ ਕਿ ਕਿਵੇਂ ਇਹ ਵਰਤਾਰਾ ਉਹ ਸਾਡੇ ਸਮਾਜ। ਔਰ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਬਾਹਰੋਂ ਜਿਹੜਾ ਉਹ ਗੋਰੀ ਵਿਆਹ ਕੇ ਲਿਜਾਂਦਾ ਸੀ ਤੇ ਉਹ ਹੁੰਦਾ ਸੀ ਕਿ ਜੀ ਦੇਖੋ ਮੇਮ ਲੈ ਕੇ ਆਇਆ, ਉਹਨੂੰ ਅਸੀਂ ਐਕਸੈਪਟ ਕਰਦੇ ਹਾਂ ਗੋਰਿਆਂ ਦੇ ਹਾੜੇ, ਕਿਉਂਕਿ ਇਹ ਵੀ ਗੁਲਾਮੀ ਹੈ। ਜਦੋਂ ਮੈਂ ਇਸ ਸਾਰੇ ਨੂੰ ਐਨਾਲਾਈਜ਼ ਕਰਦਾ ਇਹ ਸਾਡੇ ਜ਼ਹਿਨੀਅਤ ਕਿ ਇੱਕ ਤਾਂ ਬ੍ਰਾਹਮਣਵਾਦ ਦੇ ਕਾਸਟ ਸਿਸਟਮ ਨੇ, ਗੋਰਾ ਰੰਗ, ਕਿਉਂਕਿ ਬ੍ਰਾਹਮਣ ਦੀ ਲੁੱਕ ਜਿਹੜੀ ਆ ਉਹੀ ਐਰੀਅਨ, ਕਿਉਂਕਿ ਉਹ ਵੀ ਆਪਣੇ ਆਪ ਨੂੰ ਐਰੀਅਨ, ਗੋਰੀ ਰੇਸ, ਕਾਕੇਸ਼ੀਅਨ ਕਹਿੰਦੇ ਸੀ। ਸੋ ਇਹ ਇੱਕ ਕੰਪਲੈਕਸ ਪਾ ਦਿੱਤਾ ਹੈ। ਔਰ ਫਿਰ ਗੋਰਿਆਂ ਦਾ 200 ਸਾਲ ਦਾ ਭਾਰਤ ਤੇ ਰਾਜ, ਸਾਡੇ ਤੇ 98 ਸਾਲ ਦਾ, ਕਿ ਹਰ ਗੋਰਾ ਸਾਹਿਬ ਹੈ। ਬਹੁਤ ਸਾਰਿਆਂ ਨੂੰ ਤਾਂ ਜਦੋਂ ਬਾਹਰ ਆਉਂਦੇ ਨੇ, ਜਦੋਂ ਦੇਖਦੇ ਨੇ ਗੋਰਾ ਬੈਗ ਕਰ ਰਿਹਾ, ਉਹਨਾਂ ਨੂੰ ਯਕੀਨ ਨਹੀਂ ਹੁੰਦਾ ਕਿ ਗੋਰਾ ਵੀ ਮੰਗਤਾ ਹੋ ਸਕਦਾ, ਉਹਨਾਂ ਲਈ ਤਾਂ ਹਰ ਗੋਰਾ ਸਾਹਿਬ ਹੈ। ਸੋ ਇਹ ਜਿਹੜੀ ਸਲੇਵਰੀ ਹੈ, ਮੈਂਟਲ ਸਲੇਵਰੀ, ਔਰ ਅਸੀਂ ਗੁਰਦੁਆਰਿਆਂ ਦੇ ਵਿੱਚ ਇਹ ਜਿਹੜਾ ਇਸ ਕਿਸਮ ਦਾ ਵਿਤਕਰਾ ਹੈ ਔਰ ਇਹ ਅਸੀਂ ਆਲਰੇਡੀ ਮਾਈਨੋਰਿਟੀ ਹੈ। ਜੇ ਅਸੀਂ ਓਪਨ ਅਪ ਨਹੀਂ ਹੋਵਾਂਗੇ ਤੇ ਅਸੀਂ ਆਪਣਾ ਕਾਡਰ ਲੂਜ਼ ਕਰਦੇ ਚਲੇ ਜਾਵਾਂਗੇ। ਸਾਡੇ ਬੱਚੇ ਬੱਚੀਆਂ ਜਦੋਂ ਦੇਖਦੇ ਨੇ ਉਹ ਸਾਨੂੰ ਸਵਾਲ ਕਰਦੇ ਨੇ ਵੀ ਕਿਸ ਕਿਸਮ ਦਾ ਤੁਸੀਂ ਕਹਿੰਦੇ ਕੀ ਹੋ ਤੇ ਕਰਦੇ ਕੀ ਹੋ। ਸੋ ਇਹਨਾਂ ਦਾ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਥਰਡ ਟੌਪਿਕ ਜਿਹੜਾ ਮੈਂ ਕੁਇਕਲੀ ਅਸੀਂ ਡਿਸਕਸ ਵੀ ਕੀਤਾ ਸੀ ਔਰ ਈਵਨ ਨਿਊਯਾਰਕ ਟਾਈਮਸ ਦੇ ਐਡੀਟੋਰੀਅਲ 'ਚ ਜ਼ਿਕਰ ਸੀ ਕਿ ਕਿਵੇਂ ਇੱਕ ਆਰਮੀ ਆਫਿਸਰ ਨੇ ਕਸ਼ਮੀਰ ਵਾਦੀ 'ਚ ਇੱਕ ਮੇਜਰ ਨੇ ਇੱਕ 21-22 ਸਾਲ ਦੇ ਨੌਜਵਾਨ ਨੂੰ ਜਿਹੜਾ ਵੋਟ ਪਾਉਣ ਆਇਆ ਔਰ ਉਹਨੂੰ ਜੀਪ ਦੇ ਅੱਗੇ ਬੰਨ੍ਹ ਕੇ
ਔਰ ਸਾਰੇ ਇਲਾਕੇ ਦੇ ਵਿੱਚ ਫੇਰਿਆ ਜੀ। ਔਰ ਤਾਂ ਕਿ ਜਿਹੜਾ ਹੈ ਉਹ ਉਹਨੂੰ ਇਨਸਲਟ ਕੀਤਾ। ਉਹਨੇ ਕਿਹਾ ਜੀ ਵੀ ਜਿਹੜੇ ਲੋਕਾਂ ਚੋਂ ਜਦੋਂ ਮੈਂ ਗੁਜ਼ਰਦਾ ਸੀ ਉਹ ਵੀ ਦੇਖ ਕੇ ਮੈਨੂੰ ਅਥਰੂ ਵਗਾਉਂਦੇ ਸੀ। ਔਰ ਇਹਦਾ ਬੜਾ ਚਰਚਾ ਹੋਇਆ ਨਿਊਯਾਰਕ ਟਾਈਮਸ ਦਾ ਐਡੀਟੋਰੀਅਲ ਦੁਨੀਆ ਭਰ ਸੋਸ਼ਲ ਮੀਡੀਆ ਤੇ। ਔਰ ਉਸ ਦੇ ਲਈ ਉਹਨਾਂ ਨੇ ਭਾਰਤ ਗਵਰਨਮੈਂਟ ਨੇ ਉਦੋਂ ਕਿਹਾ, ਉਹਨਾਂ ਦੇ ਡਿਫੈਂਸ ਮਿਨਿਸਟਰ ਜੀ ਅਸੀਂ ਇਨਕੁਆਇਰੀ ਕਰਾਂਗੇ। ਹੁਣ ਤੁਸੀਂ ਇਨਕੁਆਇਰੀ ਰਿਜ਼ਲਟ ਦੇਖ ਲਓ। ਔਰ ਹਾਲਾਂ ਕੈਪਟਨ ਅਮਰਿੰਦਰ ਨੇ ਆਪਣੇ ਸਟੇਟਮੈਂਟ 'ਚ ਕਿਹਾ ਸੀ ਉਹਨੇ ਬਿਲਕੁਲ ਠੀਕ ਕੀਤਾ, ਉਹਨੂੰ ਤਾਂ ਆਨਰ ਕਰਨਾ ਚਾਹੀਦਾ। ਔਰ ਉਹੀ ਗੱਲ ਜਿਹੜੀ ਉਹਨੇ ਕਹੀ ਸੀ, ਇਹ ਜ਼ਹਿਨੀਅਤ ਜੋ ਹੈ ਔਰ ਜੋ ਉੱਥੇ ਹੁੰਦਾ ਹੈ। ਖਬਰ ਹੈ ਇੰਡੀਅਨ ਮੇਜਰ ਹੂ ਟਾਈਡ ਕਸ਼ਮੀਰੀ ਸਿਵਿਲੀਅਨ ਟੂ ਜੀਪ ਗਿਵਨ ਕਲੀਨ ਚਿਟ ਪ੍ਰੇਜ਼ਡ ਫॉर ਸੇਵਿੰਗ ਲਾਈਵਸ। ਨਾ ਸਿਰਫ ਉਹਨੂੰ ਬਰੀ ਕੀਤਾ ਹੈ, ਉਸ ਦੀ ਸ਼ਲਾਘਾ ਕੀਤੀ ਹੈ, ਉਹਨੂੰ ਪ੍ਰਮੋਸ਼ਨ ਦੇਣਗੇ ਕਿ ਜੀ ਤੂੰ ਬਹੁਤ ਜ਼ਿੰਦਗੀਆਂ ਬਚਾਈਆਂ। ਔਰ श्रीनगर a court of inquiry gave a clean chit to an army major who tied a Kashmiri man to the bonnet of a jeep as a human shield, Indian media reported on Monday। ਜਿਹੜਾ in court of inquiry ਉਹਨਾਂ ਨੇ clearance, no action has been recommended against the major, a source said। Court martial is out of question, not even disciplinary action was recommended against the officer, India Today reported। India Today ਦੀ ਰਿਪੋਰਟ ਹੈ ਕਿ ਵੀ ਇਹ ਉਹਨੂੰ ਕੋਈ ਉਹਦੇ ਖਿਲਾਫ ਈਵਨ ਕੋਈ ਡਿਸਪਲਿਨਰੀ ਐਕਸ਼ਨ ਵੀ ਨਹੀਂ ਹੈ। Quoting sources, India Today said that the 5-vehicle convoy led by major head soldiers, 12 poll officials, 9 ITBP men and 2 policemen, the major had reportedly come up with the idea to escape stone pelting mobs ਡਿਊਰਿੰਗ ਬਾਈ ਇਲੈਕਸ਼ਨ ਟੂ श्रीनगर। ਉਹਨੇ ਕਿਹਾ ਜੀ ਜਿਹੜੀ ਕਨਵਾਏ ਦੇ ਉਹਨੂੰ ਅੱਗੇ ਬੋਨਟ ਤੇ ਬੰਨਿਆ ਸੀ ਜੀਪ ਤੇ, ਉਹਦੇ ਚ 12 ਚੋਣ ਅਧਿਕਾਰੀ ਸੀ, 9 ਆਈਟੀ ਇੰਡੋ ਤਿਬਤਨ ਬਾਰਡਰ ਫੋਰਸ ਦੇ ਬੰਦੇ ਸੀ, 2 ਪੁਲਿਸੀਏ ਸੀ। ਔਰ ਮੇਜਰ ਦਾ ਤਾਂ ਬੜਾ ਬ੍ਰਿਲੀਅੰਟ ਆਈਡੀਆ ਸੀ ਕਿ ਜੇ ਪੱਥਰ ਪੈਣ ਉਹਨੂੰ ਹਿਊਮਨ ਸ਼ੀਲਡ ਦੇ ਤੌਰ ਤੇ ਵਰਤਣ ਦਾ। The inquiry has given a clean chit to the major in question, Nitin Gogoi report said, adding that contrary to the hue and cry generated by the clippings on social media, senior army officers had appreciated the presence of mind of the officer to avoid casualties or injuries। ਉਹਨੇ ਕਿਹਾ ਜੀ ਉਹਨੇ ਕਿੰਨੀਆਂ ਦੇਖੋ ਬਚਾਇਆ, ਕਿੰਨੀਆਂ ਨੂੰ ਜਿਹੜਾ ਉਹ ਕੈਜੂਅਲਟੀ ਔਰ ਇੰਜਰੀ ਤੋਂ ਬਚਾਇਆ। He was congratulated for his acumen and presence of mind that saved many lives। ਕਿ ਜੀ ਉਹਦੀ ਜਿਹੜੀ presence of mind ਸੀ ਉਸ ਦੇ ਲਈ ਉਸ ਦੀ ਬਹੁਤ ਉਹਨੂੰ ਮੁਬਾਰਕ ਦਿੱਤੀ ਗਈ। ਔਰ ਇਹ ਜਿਹੜਾ ਵਰਤਾਰਾ ਹੈ, ਈਵਨ ਅੱਜ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ, ਅੱਜ ਵੀ ਮੈਂ ਜਦੋਂ ਕਸ਼ਮੀਰ ਦੀਆਂ ਖਬਰਾਂ ਦੇਖ ਰਿਹਾ ਸੀ, ਉਵੇਂ ਹੀ ਜਿਹੜੀਆਂ ਨੇ ਪੈਲਟ ਗਨਸ ਚੱਲ ਰਹੀਆਂ, ਉਵੇਂ ਹੀ ਬੱਚੀਆਂ ਬਾਹਰ ਨੇ ਪ੍ਰੋਟੈਸਟ ਲਈ, ਪੱਥਰ ਉਹਨਾਂ ਦੇ ਉੱਤੇ ਮਾਰਦਿਆਂ ਦੀਆਂ ਜਿਹੜੀਆਂ ਨੇ ਪਿਕਚਰ ਸਾਹਮਣੇ ਆ ਰਹੀਆਂ ਨੇ। ਔਰ ਅੱਜ ਵੀ 12 ਕੇ 14 ਸਟੂਡੈਂਟ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਸੋ ਇਹ ਭਾਰਤ ਲਾਰਜੈਸਟ ਡੈਮੋਕ੍ਰੇਸੀ ਔਨ ਦਾ ਪਲੈਨਟ, ਜਿੱਥੋਂ ਸਿੱਖ ਲੱਭਦੇ ਨੇ ਕਿ ਵੀ ਉਹਨਾਂ ਨੂੰ ਇਨਸਾਫ ਮਿਲੇਗਾ, ਉਹ ਇਹਦੇ ਨਾਲ ਰਹਿ ਸਕਦੇ ਨੇ, ਭਾਰਤੀ ਸੰਵਿਧਾਨ ਚੋਂ ਅਸੀਂ ਕੁਝ ਕੱਢਾਂਗੇ, ਇਹ ਹਕੀਕਤ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਦੇਵ ਗੰਧਾਰੀ ਮਹੱਲਾ 5ਵਾਂ ਚੁਣਿਆ। ਜੀ। ਆਪਣੇ ਸਤਿਗੁਰ ਪੈ ਬਿਨੋ ਕਿਹਾ, ਭੈ ਕਿਰਪਾਲ ਦਇਆਲ ਦੁਖ ਭੰਜਨ, ਮੇਰਾ ਸਗਲ ਅੰਦੇਸਰਾ ਗਿਆ ਰਹਾਓ। ਹਮ ਪਾਪੀ ਪਾਖੰਡੀ ਲੋਭੀ, हमरा गुण अवगुण सब सिहा, कर मस्तक धार साज निवाजे, मुए दुष्ट जो खया, परोपकारी सर्ब सधारी, सफल दर्शन सहजया, कह नानक निर्गुण कौ दाता, चरण कमल उर तरया। जी। पंजवें पातशाह इस शब्द च फरमान करते हैं कि जे ਅਸੀਂ ਆਪਣੇ ਸਤਿਗੁਰੂ ਦੇ ਅੱਗੇ, ਅਕਾਲ ਪੁਰਖ ਦੇ ਅੱਗੇ, ਨਿਰੰਕਾਰ ਦੇ ਅੱਗੇ ਬਿਨਤੀ ਭਾਵ 'ਚ, ਅਰਜ਼ੋਈ ਭਾਵ 'ਚ, ਆਜ਼ਿਜ਼ੀ ਦੇ ਨਾਲ ਜਿਵੇਂ ਦਰਖਾਸਤ ਕਰਦੇ ਹਾਂ, ਬਿਨੋ ਕਰੀਏ ਕਿ ਭੈ, ਫਿਰ ਜਦੋਂ ਇਵੇਂ ਅਸੀਂ ਬਿਨੋ ਕਰਦੇ ਹਾਂ, ਭੈ ਕਿਰਪਾਲ ਦਇਆਲ ਦੁਖ ਭੰਜਨ, ਮੇਰਾ ਸਗਲ ਅੰਦੇਸਰਾ ਗਿਆ। ਜਦੋਂ ਅਸੀਂ ਆਜ਼ਿਜ਼ੀ ਨਾਲ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ, ਗੁਰੂ ਦੇ ਅੱਗੇ ਆਪਾ ਧਰਦੇ ਹਾਂ, ਫਿਰ ਉਹ ਨਿਰੰਕਾਰ ਜਿਹੜੇ ਕਿ ਕਿਰਪਾਲ ਨੇ, ਦਿਆਲ ਨੇ, ਸਭ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ, ਦੁੱਖ ਭੰਜਨ ਨੇ, ਮੇਰਾ ਸਗਲ ਅੰਦੇਸਰਾ ਗਏ। ਤੇ ਉਸ ਦੇ ਅੱਗੇ ਆਪਾ ਰੱਖ ਕੇ ਮੇਰਾ ਸਾਰੀਆਂ ਚਿੰਤਾਵਾਂ ਤੇ ਫਿਕਰ, ਅੰਦੇਸੇ ਜਿਹੜੇ ਨੇ ਉਹ ਗਾਇਬ ਹੋ ਗਏ, ਖਤਮ ਹੋ ਗਏ। ਔਰ ਇਹ ਅਰਦਾਸ ਬਿਨੋ ਕੀ ਹੈ? ਨਿਰੰਕਾਰ ਦੇ ਅੱਗੇ ਆਪਣਾ ਆਪਾ ਰੱਖ ਕੇ, ਹਮ ਪਾਪੀ ਪਾਖੰਡੀ ਲੋਭੀ, हमरा गुण अवगुण सब सिहा, कर मस्तक धार साज निवाजे,
ਮੂਏ ਦੁਸ਼ਟ ਜੋ ਖਿਆ ਕਿ ਅਸੀਂ ਤਾਂ ਪਾਪੀ ਹੈ, ਪਖੰਡੀ ਹੈ, ਲੋਭੀ ਹੈ। ਉਸ ਨਿਰੰਕਾਰ ਨੇ ਸਾਡੇ ਗੁਣ ਅਵਗੁਣ ਸਾਰਿਆਂ ਨੂੰ ਹੀ ਉਸ ਨੇ ਸਹਾਰਿਆ ਔਰ ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ। ਉਹ ਸਾਜ ਨਿਵਾਜੇ, ਉਹ ਪੈਦਾ ਕਰਦਾ ਹੈ, ਸਵਾਰਦਾ ਹੈ। ਜੀ ਮੂਏ ਦੁਸ਼ਟ ਜੋ ਖਿਆ ਔਰ ਉਹੀ ਦੁਸ਼ਟਾਂ ਨੂੰ, ਨੈਗੇਟਿਵਸ ਨੂੰ ਮਾਰਨ ਵਾਲਾ ਹੈ। ਖਿਆ ਹੁੰਦਾ ਹੈ ਡਿਸਟਰੋਏ ਕਰਨਾ। ਪਰਉਪਕਾਰੀ ਸਰਬ ਸਧਾਰੀ, ਉਹ ਨਿਰੰਕਾਰ ਪਰਉਪਕਾਰੀ ਹੈ। ਹਰ ਇੱਕ ਦੇ ਲਈ ਕੁਛ ਕਰਨਾ, ਕਿਸੇ ਦੇ ਕੰਮ ਆਉਣਾ, ਲੋੜਾਂ ਪੂਰੀਆਂ ਕਰਨੀਆਂ। ਉਹ ਸਭ ਨੂੰ ਉਹ ਸੁਧਾਰਨ ਵਾਲਾ ਹੈ। ਜੀ ਸਫਲ ਦਰਸ਼ਨ ਸਹਿਜ ਹੈ। ਉਸ ਦੇ ਦਰਸ਼ਨ ਮਾਤਰ ਦੇ ਨਾਲ ਸਹਿਜ ਆ ਜਾਂਦਾ ਹੈ, ਸਹਿਜ ਅਵਸਥਾ ਆ ਜਾਂਦੀ ਹੈ। ਦੁੱਖ ਸੁੱਖ ਦੇ ਉਸ ਫੀਲਿੰਗ ਤੋਂ ਬੰਦਾ ਦੂਰ ਨਿਕਲ ਜਾਂਦਾ ਹੈ। ਆਤਮਿਕ ਅਡੋਲਤਾ ਦੇਣ ਵਾਲਾ ਜੀਵਨ ਸਹਿਜ ਆ, ਉਹ ਨਿਰੰਕਾਰ ਦਿੰਦਾ ਹੈ। ਜੀ ਕਹੋ ਨਾਨਕ ਨਿਰਗੁਣ ਕੋ ਦਾਤਾ, ਚਰਨ ਕਮਲ ਉਰ ਤਰਿਆ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਦਾਤਾ ਨਿਰਗੁਣ ਨੂੰ ਗੁਣ ਹਾਰੇ ਕਰਨ ਵਾਲਾ ਹੈ। ਅਸੀਂ ਬਿਨਾਂ ਗੁਣਾਂ ਤੋਂ ਆ, ਸਾਡੇ 'ਚ ਕੋਈ ਚੰਗੀ ਗੱਲ ਨਹੀਂ, ਪਰ ਉਹ ਨਿਰੰਕਾਰ ਆਪ ਸਾਜਦਾ ਹੈ, ਆਪ ਸੰਵਾਰਦਾ ਹੈ, ਆਪ ਦਇਆਲ ਹੁੰਦਾ ਹੈ, ਆਪ ਸਾਡੇ ਚਿੰਤਾ ਫਿਕਰ ਦੂਰ ਕਰਦਾ ਹੈ, ਪਾਪ ਪਖੰਡ ਲੋਭ ਸਾਡੇ 'ਚੋਂ ਕੱਢ ਦਿੰਦਾ ਹੈ। ਚਰਨ ਕਮਲ ਉਰ ਤਰਿਆ ਔਰ ਉਸ ਨਿਰੰਕਾਰ ਦੇ ਜਿਹੜਾ ਇੰਨੇ ਗੁਣਾਂ ਦਾ ਮਾਲਕ ਸਵਾਮੀ ਜਿਹੜਾ ਹੈ, ਉਹ ਸਾਨੂੰ ਸਹਿਜ ਅਵਸਥਾ ਦਿੰਦਾ ਹੈ। ਉਸ ਦੇ ਕਮਲ ਵਰਗੇ ਚਰਨ ਉਰ ਤਰਿਆ। ਉਰ ਕਹਿੰਦੇ ਨੇ ਦਿਲ ਨੂੰ, ਕਿ ਦਿਲ ਦੇ ਵਿੱਚ ਮੈਂ ਵਸਾਂਦਾ। ਔਰ ਇਹ ਸਾਡੇ ਲਈ ਉਪਦੇਸ਼ ਹੈ ਕਿ ਭਾਈ ਅਲਟੀਮੇਟਲੀ ਉਸ ਰੱਬ ਦੇ ਅੱਗੇ ਆਪਾਂ ਰੱਖ ਕੇ, ਉਸ ਦੇ ਅੱਗੇ ਆਪਾਂ ਸਮਰਪਣ ਕਰਕੇ। ਔਰ ਮੇਰੀ ਯੂਨੀਵਰਸਿਟੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ 3-4 ਦਿਨ ਪਹਿਲਾਂ, ਉਹ ਥੋੜੇ ਮਾਨਸਿਕ ਤੌਰ ਤੇ ਅਪਸੈਟ ਨੇ ਜੀ, ਸ਼ਾਇਰ ਨੇ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਤੇ ਉਹ ਬੇਆਰਾਮ ਹੋ ਜਾਂਦੇ ਨੇ ਕਿ ਦੁਨੀਆ 'ਚ ਕੀ ਚੱਲ ਰਿਹਾ ਹੈ, ਸਿੱਖੀ 'ਚ ਕੀ ਚੱਲ ਰਿਹਾ ਹੈ, ਇੱਧਰ ਕੀ ਹੈ। ਮੈਂ ਉਹਨਾਂ ਦੀ ਗੱਲ ਸੁਣਦਾ ਰਹਿਣਾ, 10-12 ਮਿੰਟ ਉਹਨਾਂ ਨੇ ਕੀਤਾ। ਫਿਰ ਮੈਨੂੰ ਕਹਿੰਦੇ ਕਿ ਵੀ ਹੱਲ ਕੀ ਹੈ। ਤੇ ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਹੱਲ ਤਾਂ ਦੇਖੋ, ਅਸੀਂ ਤਾਂ ਬਹੁਤ ਛੋਟੇ ਜਿਹੇ ਜਿਹੜੇ ਹੈ, ਇਹ ਸਾਰੀ ਉਸ ਨਿਰੰਕਾਰ ਦੀ ਕ੍ਰੀਏਸ਼ਨ ਦਾ ਇੱਕ ਟਾਈਨੀ ਹਿੱਸਾ ਹੈ। ਉਹ ਨਿਰੰਕਾਰ ਨੂੰ ਫਿਕਰ ਹੈ, ਉਸ ਨਿਰੰਕਾਰ ਨੂੰ ਪਤਾ ਹੈ ਉਹ ਰੱਬ ਹੀ ਬਣਾਉਣ ਵਾਲਾ ਹੈ ਉਹੀ। ਤੇ ਉਹ ਮੈਨੂੰ ਕਹਿੰਦਾ ਜੀ ਕਿ ਵੀ ਤੁਹਾਨੂੰ ਯਕੀਨ ਹੈ ਵੀ ਰੱਬ ਹੈਗਾ। ਤੇ ਮੈਂ ਇੱਕ ਵਾਰੀ ਤਾਂ ਮੈਨੂੰ ਸ਼ੌਕ ਲੱਗਾ, ਮੈਂ ਕਿਹਾ ਜੀ ਤੁਸੀਂ ਸਾਰੀ ਜ਼ਿੰਦਗੀ ਇਸ ਕਿਸਮ ਦੇ ਗੁਜ਼ਾਰੀ ਹੈ। ਔਰ ਉਹ ਫਿਰ ਮੈਂ ਕਿਹਾ ਜੀ ਸਾਡਾ ਤਾਂ ਸ਼ੁਰੂ ਇੱਥੋਂ ਹੁੰਦਾ ਹੈ ਕਿ ਇੱਕੋ ਓਂਕਾਰ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੈ। ਮਤਲਬ ਇਹ ਹੈ ਵੀ ਜੇ ਸਿੱਖ ਦਾ ਮਤਲਬ ਹੀ ਇਹ ਕਿ ਵੀ ਜੇ ਤੇਰਾ ਵਿਸ਼ਵਾਸ ਹੈ ਕਿ ਉਹੀ ਰੱਬ ਇੱਕੋ ਇੱਕ ਹੈ, ਉਹ ਕਰਨ ਵਾਲਾ ਹੈ, ਬਾਕੀ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਉਹਦੇ ਇਹੀ ਹੈ, ਉਹ ਦਿਆਲੂ ਹੈ, ਕਿਰਪਾਲੂ ਹੈ, ਬਖਸ਼ਣਹਾਰ ਹੈ, ਪਿਆਰਾ ਹੈ। ਪਰ ਗੱਲ ਤਾਂ ਇੱਕੋ ਓਂਕਾਰ ਦੇ ਨਾਲ ਹੀ ਜੁੜੀ ਹੋਈ ਹੈ। ਮਤਲਬ ਇਹ ਹੈ ਵੀ ਜੇ ਤੇਰਾ ਇਹਦੇ ਤੇ ਵਿਸ਼ਵਾਸ ਹੈ ਤੇ ਅੱਗੇ ਤੁਰ, ਨਹੀਂ ਤਾਂ ਬੰਦ ਕਰ ਦਿਓ, ਇਸ ਤੋਂ ਨਹੀਂ। ਔਰ ਇਹੀ ਫੇਥ ਦੇ ਉੱਤੇ ਹੀ ਸਿੱਖ ਦਾ ਮਤਲਬ ਬੇਸ਼ੱਕ ਸੀਕਰ ਆਫਟਰ ਦਾ ਟਰੂਥ ਹੈ, ਪਰ ਅਸੀਂ ਤਾਂ ਸਾਰਾ ਕੁਛ ਹੀ ਜਿਹੜਾ ਹੈ ਕਿ ਭਾਈ ਅਸੀਂ ਇਹੀ ਮੰਨ ਕੇ ਤੁਰਦੇ ਹਾਂ ਕਿ ਭਾਈ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ। ਵੀ ਇਸ ਭਾਵਨਾ 'ਚ ਰਹੀਏ। ਅਸੀਂ ਜਦੋਂ ਆਪਣੇ ਸਿਰ ਤੇ ਕੋਈ ਪੰਡ ਚੁੱਕ ਲੈਂਦੇ ਕਿ ਜੀ ਅਸੀਂ ਸੁਧਾਰਨਾ ਹੈ, ਅਸੀਂ ਇਹ ਕਰਨਾ, ਨਹੀਂ। ਇਹ ਸਾਨੂੰ ਗੁਰੂ ਸਾਹਿਬ ਨੇ ਇਹ ਵੀ ਨਾਲ ਯਾਦ ਕਰਵਾਇਆ, ਜੈਸਾ ਵਿਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੇ। ਕਿ ਅਸੀਂ ਯਤਨ ਵੀ ਕਰਨਾ ਕਿਤੇ ਅਸੀਂ ਵਧੀਆ ਕੁਝ ਕਰ ਸਕੀਏ, ਪਰ ਆਪਣੇ ਵਿੱਤ ਅਨੁਸਾਰ। ਇਹ ਨਾ ਹੋਏ ਕਿ ਅਸੀਂ ਆਪਣੇ ਵਿੱਤ ਤੋਂ ਬਿਯੋਂਡ ਈਵਨ ਪਰਉਪਕਾਰ ਦੇ ਕੰਮਾਂ 'ਚ ਵੀ ਫਿਰ ਸਾਨੂੰ ਇਹ ਲੱਗੇ ਕਿ ਜੀ ਕੁਛ ਨਹੀਂ, ਫਿਰ ਅਸੀਂ ਉਨੇ ਹੀ ਖਾਲੀ ਹੋ ਕੇ ਬਹਿ ਜਾਵਾਂਗੇ। ਕਿਉਂਕਿ ਨਿਰੰਕਾਰ ਦੀ ਸਾਰੀ ਕਾਇਨਾਤ ਹੈ, ਉਸ ਨੂੰ ਫਿਕਰ ਹੈ, ਉਹ ਬਾਗਬਾਨ ਹੈ, ਉਹ ਮਾਲੀ ਹੈ ਸਾਰੇ ਸੰਸਾਰ ਦਾ। ਬਹੁਤ ਕੁਛ ਅਸੀਂ ਤਾਂ ਇੰਨਾ ਕਰ ਸਕਦੇ ਹਾਂ ਕਿ ਜਿੰਨੀ ਕੁ ਜ਼ਿੰਦਗੀ ਅਕਾਲ ਪੁਰਖ ਨੇ ਦਿੱਤੀ ਹੈ, ਇੰਨਾ ਕੁ ਸਾਡੇ ਜੀਵਨ 'ਚ ਹੋਏ ਕਿ ਸਾਥੋਂ ਕਿਸੇ ਦਾ ਨੁਕਸਾਨ ਨਾ ਹੋਏ। ਜੀ। ਔਰ ਅਸੀਂ ਜਾਣ ਤੋਂ ਪਹਿਲੇ ਘੱਟੋ ਘੱਟ ਬਕਸੇ 'ਚ ਬੰਦ ਹੋਣ ਤੋਂ ਪਹਿਲਾਂ ਇੰਨਾ ਕੁ ਹੋਏ ਕਿ ਭਾਈ ਜਿੰਨਾ ਜੀਵਨ ਨਿਰੰਕਾਰ ਦਿੱਤਾ ਸੀ, ਅਸੀਂ ਜਿੰਨੀ ਕੁ ਸਮਰੱਥਾ ਤੂੰ ਦਿੱਤੀ ਸੀ ਉਹਦੇ ਮੁਤਾਬਕ ਆਪਣਾ ਫਰਜ਼ ਅਦਾ ਕੀਤਾ। ਬਾਕੀ ਸਭ ਤੇਰੇ ਕੋਲ ਹੈ, ਤੂੰ ਹੀ ਕਰਨ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤੇ ਨੇ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਰ ਸਨ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।